ਸਤਿ ਸ਼੍ਰੀ ਅਕਾਲ ਜੀ। ਪੰਜਾਬੀ ਰੇਡੀਓ ਤੇ ਪੰਜਾਬੀ ਟੀਵੀ USA ਇਸ ਸਮੇਂ ਤੁਸੀਂ ਵੇਖ ਸੁਣ ਰਹੇ ਹੋ। ਪ੍ਰੋਗਰਾਮ ਲੈ ਕੇ ਹਾਜ਼ਰ ਹਾਂ ਖਬਰ ਤੇ ਨਜ਼ਰ। ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਸਾਥ ਹੁੰਦਾ ਹੈ ਸੀਨੀਅਰ ਪੱਤਰਕਾਰ ਮਿੰਟੂ ਗੁਰਸਰੀਆ ਜੀ ਦਾ ਤੇ ਦੇਸ਼ ਵਿਦੇਸ਼ ਦੇ ਨਾਲ ਜੁੜੀਆਂ ਹੋਈਆਂ ਅਹਿਮ ਖਬਰਾਂ ਤੇ ਪਾਈਦਾ ਹੈ ਚਾਨਣਾ। ਕਰਦੇ ਹਾਂ ਉਹਨਾਂ ਦਾ ਸਵਾਗਤ। ਬਹੁਤ ਬਹੁਤ ਸਵਾਗਤ ਹੈ ਜੀ। ਜੀ ਸ਼ੁਕਰੀਆ ਜੀ ਗੁਰਪ੍ਰੀਤ। ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਮਿੰਟੂ ਜੀ, ਰੁਝੇਵਿਆਂ ਨੂੰ ਜਾਣਦੇ ਆ ਤੇ ਸਰਕਾਰ ਵੱਲੋਂ ਦਿੱਤੇ ਗਏ ਤਗਮੇ ਜਿਹੜੇ ਨੇ ਉਹ ਵੀ ਇਸ ਸਮੇਂ ਚੱਲ ਰਹੇ ਹੋ ਤੇ ਇਹਨਾਂ ਸਾਰਿਆਂ ਰੌਲਿਆਂ ਦੇ ਵਿਚਾਲੇ ਹਰ ਰੋਜ਼ ਖਬਰਾਂ ਕਰਨ ਦੇ ਲਈ ਜੁੜਦੇ ਆ। ਖਬਰਾਂ ਵੱਲ ਤਾਂ ਚਲੋ ਬਾਅਦ ਚੋਂ ਜਾਵਾਂਗੇ, ਪਹਿਲਾਂ ਆਪਣਾ ਹੀ ਹਾਲ ਬਿਆਨ ਕਰ ਲੈਂਦੇ ਆ। ਕਿੱਥੇ ਤੱਕ ਸਥਿਤੀ ਪਹੁੰਚੀ ਹੈ ਜੀ? ਕੱਲ ਚੰਡੀਗੜ੍ਹ 'ਚ ਪੱਤਰਕਾਰਾਂ ਦਾ ਇਕੱਠ ਵੀ ਕਹਿੰਦੇ ਮੂੰਹੋਂ ਬੋਲ ਰਿਹਾ ਸੀ, ਕੀ ਕਹਿੰਦੇ ਹੋ? ਦੇਖੋ ਗੁਰਪ੍ਰੀਤ, ਜਿਹੜੀ ਕਹਿ ਲਓ ਕਿ ਇਸ ਵੇਲੇ ਇਕੱਠ ਦੀ ਗੱਲ ਹੈ ਤਾਂ ਉਹਦੇ ਵਿੱਚ ਤੁਸੀਂ ਵੀ ਉੱਥੇ ਸੀ, ਮੈਂ ਵੀ ਇੱਥੇ ਸੀਗਾ, ਤਾਂ ਕੁਝ ਚੀਜ਼ਾਂ ਜਿਹੜੀਆਂ ਵਿਲੱਖਣ ਨਜ਼ਰ ਆਉਂਦੀਆਂ ਨੇ ਕਿ ਕਿਸ ਤਰ੍ਹਾਂ ਪੱਤਰਕਾਰ ਇਕੱਠੇ ਹੋਏ ਦੂਰ ਦਰਾਜ ਤੋਂ, ਜਿਸ ਤਰ੍ਹਾਂ ਬੁੱਧੀਜੀਵੀ ਇਕੱਠੇ ਹੋਏ, ਆਪੋਜੀਸ਼ਨ ਵੀ। ਹਾਲਾਂਕਿ ਆਮ ਆਦਮੀ ਪਾਰਟੀ ਦੇ IT ਸੈੱਲ ਨੇ ਸੁਖਬੀਰ ਸਿੰਘ ਬਾਦਲ ਨੂੰ ਉਭਾਰਿਆ, ਹਾਈਲਾਈਟ ਕੀਤਾ ਕਿ ਸੁਖਬੀਰ ਸਿੰਘ ਬਾਦਲ ਉੱਥੇ ਆਏ, ਇੱਦਾਂ ਕੀਤਾ ਉੱਦਾਂ ਕੀਤਾ। ਪਰੰਤੂ ਸੱਚ ਇਹ ਸੀ ਕਿ ਉੱਥੇ ਸਾਰੀਆਂ ਧਿਰਾਂ ਨੂੰ ਇੱਕ ਵਾਰੀ ਓਪਨ ਮੈਸੇਜ ਸੀ, ਓਪਨ ਕਾਲ ਸੀ, ਓਪਨ ਇਨਵੀਟੇਸ਼ਨ ਸੀ, ਸਭ ਕੁਝ ਸੀ ਕਿ ਭਾਈ ਤੁਸੀਂ ਆਓ। ਤੇ ਜੋ ਇਸ ਵੇਲੇ ਪੰਜਾਬ ਦੇ ਵਿੱਚ ਚੱਲਦਾ ਪਿਆ ਉਸ ਵਰਤਾਰੇ ਨੂੰ, ਉਸ ਸੰਦਰਭ ਦੇ ਵਿੱਚ, ਜਿਸ ਸੰਦਰਭ 'ਚ ਆਪਾਂ ਗੱਲ ਕਰ ਰਹੇ ਹਾਂ ਕਿ ਭਾਈ ਤੁਸੀਂ ਕਿੱਦਾਂ ਦੇਖਦੇ ਹੋ, ਤਾਂ ਉਹਦੇ ਵਿੱਚ ਡਾਕਟਰ ਧਰਮਵੀਰ ਗਾਂਧੀ ਤੋਂ ਲੈ ਕੇ ਹੋਰ ਕਾਂਗਰਸੀ ਬੁਲਾਰੇ ਜਾਂ ਲੈਫਟਿਸਟ, ਇੱਥੋਂ ਤੱਕ ਕਿ ਤੁਸੀਂ ਦੇਖਿਆ ਹੋਣਾ ਵਾਰਸ ਪੰਜਾਬ ਦੇ ਜਥੇਬੰਦੀ ਵਾਲੇ, ਮਤਲਬ ਕਿ ਸਾਰੇ ਆਏ ਸਨ, ਭਾਰਤੀ ਜਨਤਾ ਪਾਰਟੀ ਵਾਲੇ। ਤਾਂ ਜਦੋਂ ਇਸ ਤਰ੍ਹਾਂ ਓਪਨ ਸਟੇਜ ਹੋਵੇ ਤਾਂ ਫਿਰ ਉਸ ਮੌਕੇ ਤੇ ਜਦੋਂ ਸਾਰੇ ਬੁਲਾਰੇ ਤਕਰੀਬਨ ਪਹਿਲਾਂ ਬੋਲ ਚੁੱਕੇ ਹੋਣ ਤਾਂ ਤੁਸੀਂ ਇੱਕ ਬੰਦੇ ਨੂੰ ਨਾ ਨਹੀਂ ਕਰ ਸਕਦੇ। ਇਹ ਮੇਰੇ ਖਿਆਲ ਦੇ ਨਾਲ ਐਥੀਕਲੀ ਵੀ ਸਹੀ ਨਹੀਂ। ਪਰ ਇਹਨਾਂ ਨੇ ਉਹ ਨੈਰੇਟਿਵ ਘੜਨ ਦਾ ਯਤਨ ਕੀਤਾ ਜਿਹੜਾ ਕਿ ਮੇਰੇ ਖਿਆਲ ਦੇ ਨਾਲ ਹੈ ਠੀਕ ਨਹੀਂ, ਅਦਾਲਤ ਸੱਚ ਹੈ। ਦੂਜੀ ਗੱਲ ਇਹ ਆ ਕਿ ਸਰਕਾਰ ਬੈਕਫੁੱਟ ਤੇ ਚਲੇ ਗਈ ਗੁਰਪ੍ਰੀਤ, ਇਹਦੇ 'ਚ ਕੋਈ ਸ਼ੱਕ ਨਹੀਂ ਹੈ। ਪਰ ਜਿੰਨਾ ਕੁ ਮੈਨੂੰ ਅੰਦਰੋਂ ਪਤਾ ਲੱਗਾ, ਜਿੰਨੀ ਕੁ ਹੁਣ ਜਾਣਕਾਰੀ ਮਿਲ ਰਹੀ ਹੈ ਕਿ ਦਰਅਸਲ ਮਤਲਬ ਕਿ ਇਹ ਕਿਸੇ ਇੱਕ ਬੰਦੇ ਨੂੰ ਨਿਸ਼ਾਨਾ ਬਣਾਉਣ ਦੀ ਕੁਵਤ ਸੀ, ਜਿਹਦੇ ਵਿੱਚ ਤੁਸੀਂ ਕਹਿ ਲਓ ਕਿ ਕਿਸੇ ਬੰਦੇ ਨੇ ਕਿੜ ਮੇਰੇ ਨਾਲ ਵੀ ਕੱਢੀ ਆ। ਮੈਨੂੰ ਇਹ ਨਹੀਂ ਪਤਾ ਲੱਗ ਸਕਿਆ ਕਿ ਉਹ ਬੰਦਾ ਕੌਣ ਹੈ, ਪੋਲੀਟੀਕਲੀ ਉਹ ਕੀ ਪਾਵਰ ਰੱਖਦਾ ਜਾਂ ਅਫਸਰਸ਼ਾਹੀ 'ਚ ਕੀ ਪਾਵਰ ਰੱਖਦਾ। ਤਾਂ ਮਤਲਬ ਇਹ ਆ ਕਿ ਕਿਸੇ ਬੰਦੇ ਨੇ ਰੰਜ ਕੱਢੀ ਹੁੰਦਾ, ਜੋ ਮੇਰੇ ਤੱਕ ਜਾਣਕਾਰੀ ਪਹੁੰਚੀ। ਔਰ ਮੈਨੂੰ ਕੋਈ ਕਿਸੇ ਨਾਲ ਗਿਲਾ ਨਹੀਂ ਗੁਰਪ੍ਰੀਤ, ਕੋਈ ਸ਼ਿਕਵਾ ਨਹੀਂ। ਤੇ ਜੇ ਉਹ ਬੰਦਾ ਆਪ ਵੀ ਕਦੇ ਮੇਰੇ ਕੋਲ ਜ਼ਿੰਦਗੀ 'ਚ ਆ ਜਾਏਗਾ ਤਾਂ ਮੈਂ ਉਸ ਨੂੰ ਮਾਫ ਕਰ ਦੇਵਾਂਗਾ, ਕਿਉਂਕਿ ਇਹ ਚੀਜ਼ਾਂ ਹਾਂ। ਅੱਛਾ, ਤੀਜੀ ਗੱਲ ਜਿਹੜੀ ਹੈ ਉਹ ਇਹ ਆ ਕਿ ਇਹ ਸਾਰਾ ਕੁਝ ਜੋ ਹੋਇਆ ਦਰਅਸਲ ਕੋਹਲੀ ਵਾਲੀ ਜਿਹੜੀ ਖਬਰ ਸੀਗੀ, ਕੋਹਲੀ ਵਾਲੀ ਖਬਰ ਦੇ ਬਰੋਬਰ ਹੋਇਆ। ਬਿਲਕੁਲ, ਮੈਨੂੰ ਇਹ ਵੀ ਲੱਗਦਾ ਕਿ ਟਾਈਮਿੰਗ ਵੀ ਸਾਨੂੰ ਪੱਤਰਕਾਰਤਾ ਦੇ ਲਿਹਾਜ਼ ਨਾਲ ਦੇਖਣੀ ਪਵੇਗੀ ਕਿ ਟਾਈਮਿੰਗ ਬੜੀ ਮਹੱਤਵਪੂਰਨ ਸੀਗੀ। ਤਾਂ ਬਾਕੀ ਮੈਨੂੰ ਇਉਂ ਲੱਗਦਾ ਹੈ ਕਿ ਜੋ 15 ਜਨਵਰੀ ਤਰੀਕ ਆ ਰਹੀ ਆ ਉਦੋਂ ਤੱਕ ਇਹ ਮਾਮਲਾ ਸੌਰਟ ਹੋ ਜਾਏਗਾ, ਕਿਉਂਕਿ ਹੁਣ ਜੇ ਤੁਸੀਂ ਦੇਖੋਗੇ ਤਾਂ ਆਮ ਆਦਮੀ ਪਾਰਟੀ ਵਾਸਤੇ ਹੋਰ ਵੀ ਮੁਹਾਜ਼ ਖੁੱਲ ਗਿਆ, ਹੋਰ ਵੀ ਫਰੰਟ ਖੁੱਲ ਗਿਆ। ਤਾਂ ਉਹ ਮੇਰੇ ਖਿਆਲ ਦੇ ਨਾਲ ਸਾਰੀਆਂ ਲੜਾਈਆਂ ਇੱਕੋ ਵੇਲੇ ਨਹੀਂ ਲੜਨਗੇ, ਜਿੰਨਾ ਕੁ ਮੈਂ ਇਹਨਾਂ ਨੂੰ ਸਮਝਦਾ ਸਟ੍ਰੈਟਜੀਕਲੀ। ਤਾਂ ਬਾਕੀ ਰਹੀ ਗੱਲ ਕਿ ਜਿਸ ਤਰ੍ਹਾਂ ਦਾ ਰਿਐਕਸ਼ਨ ਆਇਆ, ਔਰ ਕਮਾਲ ਦੀ ਗੱਲ ਆ ਕਿ ਮੈਨੂੰ ਆਪਦੀ ਕਮਾਈ ਤੇ ਵੀ ਨਾਜ਼ ਹੋਇਆ ਕਿ ਜੋ ਰਿਪੋਰਟ ਹੈ, ਖੁਫੀਆ ਰਿਪੋਰਟ ਹੈ ਆਪਣੇ ਬਾਰੇ, ਕਿ ਉਹਨਾਂ ਨੇ ਕਿਹਾ ਕਿ NRIs ਦੇ ਵਿੱਚ ਬਈ ਬਹੁਤ ਇਸ ਚੀਜ਼ ਨੂੰ ਲੈ ਕੇ ਰੋਸ ਹੈ। NRIs ਖਾਸ ਤੌਰ ਤੇ ਬਈ ਮਿੰਟੂ ਗੁਰਸਰੀਆ ਨੂੰ ਪਿਆਰ ਕਰਦੇ ਆ। ਮੈਂ ਬਸ ਇਹੋ ਹੀ ਕਹਿ ਸਕਦਾ ਤੇ ਕਰਜ਼ਾਈ ਆ ਇਸ ਗੱਲ ਦਾ, ਜੋ ਇਹਨਾਂ ਨੇ ਰਿਪੋਰਟ ਪ੍ਰਾਪਤ ਕੀਤੀ ਕਿ ਬਈ ਇਹ ਸਾਰਾ ਕੁਝ ਹੈ। ਜੇ ਆਪਾਂ ਆਪ ਦੇ ਬਾਰੇ ਗੱਲ ਕਰੀਏ ਤਾਂ ਗੱਲ ਅਸਲ ਦੇ ਵਿੱਚ ਹੁਣ ਇੱਥੇ ਜੇ ਆ ਕੇ ਖਲੋ ਗਈ ਆ ਕਿ ਤੁਸੀਂ ਵੇਖੋ ਕਿ ਸਰਕਾਰ ਰਿਐਕਟ ਹੀ ਨਹੀਂ ਕਰ ਪਾ ਰਹੀ ਇਹਦੇ ਤੇ। ਔਰ ਸਭ ਤੋਂ ਵੱਡੀ ਗੱਲ ਜਿਹੜੀ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਗੇਮ ਚੇਂਜਰ ਹੁੰਦੀ ਹੈ ਕਿ ਗਿਆਨ ਸਿੰਘ ਮਾਨ, ਇਹ ਕਜ਼ਨ ਬ੍ਰਦਰ ਨੇ ਭਗਵੰਤ ਮਾਨ ਜੀ ਦੇ, ਔਰ ਇਹ ਸਮਝਿਆ ਜਾਂਦਾ ਹੈ ਕਿ ਜਦੋਂ ਮਾਨ ਸਾਹਿਬ ਨੇ ਆਪ ਨਾ ਬੋਲਣਾ ਹੋਵੇ ਤਾਂ ਗਿਆਨ ਬੋਲਦਾ ਹੈ। ਜਿਵੇਂ ਆਪਾਂ ਕਹਿੰਦੇ ਨੇ ਫਲਾਣੇ ਬੰਦੇ 'ਚ ਗਿਆਨ ਬੋਲਦਾ ਹੈ, ਤਾਂ ਇਹਨਾਂ ਨੇ ਜਦੋਂ ਆਪ ਨਹੀਂ ਬੋਲਣਾ ਹੁੰਦਾ ਤਾਂ ਫਿਰ ਗਿਆਨ ਸਿੰਘ ਮਾਨ ਬੋਲਦੇ ਆ। ਤਾਂ ਉਹਨਾਂ ਦੇ ਪੱਤਰਕਾਰਾਂ ਦੇ ਹੱਕ ਦੇ ਵਿੱਚ, RTI ਐਕਟਿਵਿਸਟਾਂ ਦੇ ਹੱਕ ਦੇ ਵਿੱਚ ਦਾ ਨਾਰਾ ਮਾਰਿਆ ਕਿ ਰੱਦ ਹੋਣਾ ਚਾਹੀਦਾ। ਤਾਂ ਸਮਝੋ ਕਿ ਮੈਂ ਜਿਵੇਂ ਤੁਹਾਨੂੰ ਕਿਹਾ ਕਿ ਮੈਨੂੰ ਉਮੀਦ ਆ ਕਿ 15 ਜਨਵਰੀ ਜਾਂ ਇਹਦੇ ਆਸ-ਪਾਸ ਇਹ ਸਾਰਾ ਮਾਮਲਾ ਨਿਬੜ ਜਾਏਗਾ।
ਦੂਜੀ ਗੱਲ ਇਹ ਹੈ ਕਿ ਇਸ ਤੋਂ ਇਲਾਵਾ ਰਣਵੀਰ ਸਿੰਘ ਭੁੱਲਰ ਨੇ ਜਿਹੜੇ, ਉਹਨਾਂ ਦੀ ਵਾਈਫ ਹੈ ਜਿਹੜੀ ਅਮਨ, ਮਤਲਬ ਕਿ ਅਮਨਦੀਪ ਕੌਰ, ਮੈਂ ਨਿੱਜੀ ਤੌਰ ਤੇ ਵੀ ਜਾਣਦਾ, ਉਹਨਾਂ ਨੇ ਵੀ ਇਸ ਕਾਰਵਾਈ ਦੇ ਵਿਰੋਧ ਦੇ ਵਿੱਚ ਕਿਹਾ ਕਿ ਨਹੀਂ, ਇਹ ਚੀਜ਼ਾਂ ਰੱਦ ਹੋਣੀਆਂ ਚਾਹੀਦੀਆਂ। ਤਾਂ ਮਤਲਬ ਕਿ ਜਦੋਂ ਤੁਸੀਂ ਇਹ ਦੇਖੋ ਕਿ ਸਰਕਾਰੀ ਹਲਕਿਆਂ ਦੇ ਵਿੱਚ ਜਾਂ ਕਹ ਲਓ ਮਾਨ ਸਾਹਿਬ ਦੇ ਕਜ਼ਨ ਵੱਲੋਂ ਖਾਸ ਤੌਰ ਤੇ ਇਹ ਚੀਜ਼ ਕਹੀ ਜਾਂਦੀ ਹੈ, ਤਾਂ ਫਿਰ ਡਿਫੈਂਡ ਕਰਨਾ ਔਖਾ ਹੋ ਜਾਂਦਾ ਸਰਕਾਰ ਨੂੰ, ਬਿਲਕੁਲ ਬਹੁਤ ਔਖਾ ਹੋ ਜਾਂਦਾ। ਇਹ ਇੱਕ ਤਰ੍ਹਾਂ ਨਾਲ ਪੂਣੀ ਮੋੜ ਆ, ਕਿਉਂਕਿ ਜਦੋਂ ਲੈਂਡ ਪੂਲਿੰਗ ਵਾਪਸ ਲੈਣੀ ਸੀ ਨੀਤੀ, ਤਾਂ ਤੁਸੀਂ ਯਾਦ ਕਰੋ ਕਿ ਉਸ ਵੇਲੇ ਵੀ ਗਿਆਨ ਸਿੰਘ ਮਾਨ ਜੀ ਜਿਹੜੇ ਆ ਉਹ ਹੀ ਅੱਗੇ ਆਏ ਸਨ। ਉਹਨਾਂ ਦੇ ਇੱਕ ਪੋਸਟ ਤੋਂ ਬਾਅਦ ਇਹ ਫੈਸਲਾ ਜਿਹੜਾ ਉਹ ਹੋ ਗਿਆ ਸੀਗਾ। ਤਾਂ ਖੈਰ ਠੀਕ ਆ, ਅਸੀਂ ਆਪਣੇ ਆਪ ਨੂੰ ਖੁੱਲਾ ਰੱਖਿਆ ਸੀਗਾ ਕਿ ਕੋਈ ਗ੍ਰਿਫਤਾਰੀ ਕਰਨੀ ਚਾਹੇ ਤਾਂ ਕਰ ਸਕਦਾ, ਭਾਈ ਸਭ ਕੁਝ ਕਰ ਸਕਦਾ। ਇਹਨਾਂ ਨੇ ਸਾਰਾ ਕੁਝ ਕਰ ਲਿਆ ਜੀ, ਖੁਫੀਆ ਤੌਰ ਤੇ ਪਤਾ ਕੀਤਾ, ਦਿੱਲੀ ਵਾਲਿਆਂ ਨੇ ਵੀ ਪਤਾ ਕੀਤਾ। ਤਾਂ ਆਪਣੇ 'ਚ ਇੱਕ ਆਨੇ ਦੀ ਵੀ ਇਹਨਾਂ ਨੂੰ ਕਾਨ ਨਹੀਂ ਲੱਭੀ। ਆਪਣਾ ਕੰਮ ਕਰਨ ਦਾ ਤੌਰ ਤਰੀਕਾ ਉਹ ਵੀ ਤੁਹਾਨੂੰ ਪਤਾ ਕਿ ਮੈਂ ਹਮੇਸ਼ਾ ਇੱਕ ਮਰਿਆਦਾ 'ਚ ਕੰਮ ਕਰਨ ਵਾਲਾ ਆਦਮੀ ਹਾਂ। ਮੈਂ ਆਲੋਚਨਾ ਵੀ ਕਰਦਾ ਤਾਂ ਉਸ ਦਾ ਵੀ ਕਿਤੇ ਨਾ ਕਿਤੇ ਖਿਆਲ ਰੱਖਦਾ ਕਿ ਕਿਸੇ ਨੂੰ ਕੋਈ ਪਰਸਨਲੀ ਉਹਦਾ ਕੋਈ ਡੈਮੇਜ ਨਾ ਹੋਵੇ, ਨਿੱਜੀ ਜ਼ਿੰਦਗੀ 'ਚ ਕੋਈ ਡੈਮੇਜ ਨਾ ਹੋਵੇ, ਜਾਂ ਮਿੱਥ ਕੇ ਮੈਂ ਡੈਮੇਜ ਨਾ ਕਰਾਂ। ਤਾਂ ਖੈਰ ਇਹ ਸੂਰਤ ਹਾਲ ਹੈ। ਜਿਹੜਾ ਕੱਲ ਵਾਲਾ ਕੱਟ ਸੀ, ਉਸਨੇ ਵਾਕਿਆ ਸਰਕਾਰ ਨੂੰ ਦਿਖਾਇਆ, ਤੇ ਖਾਸ ਤੌਰ ਤੇ ਪੱਤਰਕਾਰ ਵੀ ਹੈਰਾਨ ਸਨ। ਵੱਡੇ ਪੱਤਰਕਾਰ ਉੱਥੇ ਮਿਲੇ, ਤੁਹਾਨੂੰ ਪਤਾ ਨਾ, ਜਿਹੜੇ ਦਿੱਗਜ, ਜਿਨ੍ਹਾਂ ਨੂੰ ਲੋਕ ਪੜ੍ਹਦੇ ਨੇ, ਬਿਲਕੁਲ ਜੀ, ਇਹਨਾਂ ਨੂੰ ਲੋਕ ਸੁਣਦੇ ਆ, ਤਾਂ ਉਹਨਾਂ ਨੇ ਵੀ ਕਿਹਾ ਕਿ ਯਾਰ ਪੱਤਰਕਾਰਤਾ ਦੀ ਏਕਤਾ ਜਿਹੜੀ ਇੰਨੇ ਵੱਡੇ ਪੱਧਰ ਤੇ ਵੇਖੀ ਗਈ ਆ, ਇਹ ਬਾਕਮਾਲ ਹੈ। ਨਹੀਂ ਤਾਂ ਪੱਤਰਕਾਰ ਜਿਹੜੇ ਆ ਉਹ ਆਮ ਤੌਰ ਤੇ ਧੜਿਆਂ 'ਚ ਵੰਡੇ ਹੁੰਦੇ ਆ, ਜਥੇਬੰਦੀਆਂ ਦੇ ਵਖਰੇਵੇਂ ਹੁੰਦੇ ਆ, ਕੁਝ ਤੁਹਾਨੂੰ ਪਤਾ ਨੀਚੀ ਮੁਫਾਦ ਵੀ ਜੁੜ ਜਾਂਦੇ ਆ ਕਈ ਵਾਰ। ਤਾਂ ਮਤਲਬ ਕਿ ਇਹ ਸਾਰੀਆਂ ਚੀਜ਼ਾਂ ਤੋਂ ਉੱਪਰ ਉੱਠ ਕੇ ਜਿਸ ਤਰ੍ਹਾਂ ਇੱਕ ਮੰਚ ਤੇ ਆਪੋਜੀਸ਼ਨ ਵੀ ਇਕੱਠੀ ਹੋ ਗਈ, ਜਥੇਬੰਦੀਆਂ ਤੁਸੀਂ ਦੇਖ ਲਓ, ਅਧਿਆਪਕ ਜਥੇਬੰਦੀਆਂ ਹੋਣ, ਚਾਹੇ ਕਿਸਾਨ ਜਥੇਬੰਦੀਆਂ ਹੋਣ, ਚਾਹੇ ਹੋਰ ਸਮਾਜ ਸੇਵੀ ਜਥੇਬੰਦੀਆਂ ਹੋਣ, ਸਾਰਿਆਂ ਦਾ ਹੀ ਪਿਆਰ ਸਤਿਕਾਰ ਮਿਲਿਆ। ਤਾਂ ਮੇਰੇ ਖਿਆਲ ਨਾਲ ਇਹ ਮਾਮਲਾ ਜਿਹੜਾ ਹੱਲ ਹੋ ਜਾਏਗਾ। ਪਰ ਇਹਦੇ ਵਿੱਚ ਸਭ ਤੋਂ ਵੱਡੀ ਗੱਲ ਮੈਂ ਜੇ ਕਹਾਂ ਤਾਂ ਉਹ ਲੋਕਾਂ ਦਾ ਪਿਆਰ ਹੈ, ਲੋਕਾਂ ਦਾ ਸਾਥ ਹੈ। ਤੇ ਉਹਦੇ ਵਿੱਚ ਵੀ ਐਨਆਰਆਈਜ਼ ਦਾ ਜਿਹੜਾ ਇਹਨਾਂ ਨੇ, ਮੈਨੂੰ ਜੋ ਪਤਾ ਲੱਗਿਆ ਵੀ, ਜੋ ਪਤਾ ਕੀਤਾ ਕਿ ਇਹਦੀ, ਇਸ ਬੰਦੇ ਦੀ ਕੀ ਕੁਆਲਿਟੀ, ਕੀ ਕਮੀ, ਕਿਉਂ ਇਹਦਾ ਨਾਂ ਪਿਆ, ਉਹ ਸਾਰੀਆਂ ਗੱਲਾਂ ਚਲੋ ਕਿਤੇ ਫੇਰ ਖੋਲ ਲਵਾਂਗੇ ਜਦੋਂ ਆਪਾਂ ਨੂੰ ਮੌਕਾ ਮਿਲਿਆ। ਪਰ ਉਹ ਸਭ ਤੋਂ ਵੱਡੀ ਚੀਜ਼ ਜਿਹੜੀ ਆ ਉਹ ਇਹਨਾਂ ਵਾਸਤੇ ਕਹਿ ਲਓ ਕਿ ਆਪਦਾ ਦਮ ਘੁੱਟਣ ਵਾਲੀ ਇਹ ਸੀਗੀ ਕਿ ਬਾਈ ਐਨਆਰਆਈਜ਼ ਦੀ ਵੀ ਸਪੋਰਟ ਜਿਹੜੀ ਆ ਉਹ ਇਹਨਾਂ ਬੰਦਿਆਂ ਦੇ ਹੱਕ ਦੇ ਵਿੱਚ ਪੂਰੀ ਹੈ। ਉਹਨਾਂ ਦਾ ਵੀ ਧੰਨਵਾਦ ਕਰ ਜੀ, ਬੜੀ ਚੰਗੀ ਗੱਲ ਹੈ। ਬੜਾ ਖਾਸਾ ਇਕੱਠ ਸੀ, ਬਹੁਤ ਵਧੀਆ ਰਿਹਾ ਸਾਰਾ ਕੁਝ। ਤੇ ਖੈਰ ਇਹ ਤਗਮੇ ਦੇ ਲਿਹਾਜ਼ ਦੇ ਨਾਲ ਚਲੋ ਮੌਕਾ ਮਿਲਿਆ, ਬਹੁਤ ਸਾਰੇ ਪੱਤਰਕਾਰ ਇਕੱਠੇ ਹੋਏ। ਆਪਾਂ ਵੀ ਵਰਚੁਅਲੀ ਪ੍ਰੋਗਰਾਮ ਕਰਦੇ ਰਹੇ ਹਾਂ, ਪਹਿਲੀ ਵਾਰੀ ਇਸ ਪਰਚੇ ਦੇ ਕਰਕੇ ਹੀ ਮਿਲੇ ਹਾਂ ਆਪਾਂ ਚੰਡੀਗੜ੍ਹ ਦੀ ਧਰਤੀ ਤੇ। ਸੋ ਹੁਣ ਆਪਾਂ ਇਸ ਤੋਂ ਅੱਗੇ ਜੇਕਰ ਵਧੀਏ ਤਾਂ ਗੱਲ ਪੰਜਾਬ ਦੇ ਵਿੱਚ ਛਿੜੇ ਨਵੇਂ ਮੁਹਾਜ਼ ਦੀ ਕਰ ਲੈਂਦੇ ਹਾਂ। ਜਿੱਦਾਂ ਤੁਸੀਂ ਚਲਦਿਆਂ ਗੱਲਬਾਤ ਦੇ ਵਿੱਚ ਵੀ ਜ਼ਿਕਰ ਕੀਤਾ, ਬਹੁਤ ਵੱਡਾ ਇਹ ਇਸ ਸਮੇਂ ਦਾ ਅਪਡੇਟ ਹੈ ਕਿ ਅਕਾਲ ਤਖ਼ਤ ਸਾਹਿਬ ਤੋਂ ਤਲਬ ਕਰ ਲਿਆ ਗਿਆ ਹੈ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਹੋਣਾ ਨੂੰ। ਤੇ ਪਹਿਲਾਂ ਤਾਂ ਇਸ ਗੱਲ ਤੇ ਚਾਨਣਾ ਪਾਇਓ ਕਿ ਤਕਨੀਕੀ ਤੌਰ ਤੇ ਇੱਕ ਪਤਿਤ ਸਿੱਖ ਨੂੰ ਉੱਥੇ ਬੁਲਾਇਆ ਜਾ ਸਕਦਾ, ਜਿੱਦਾਂ ਉਹ ਕਿਵੇਂ ਹਾਜ਼ਰੀ ਦੇਣਗੇ, ਉੱਥੇ ਪਹੁੰਚਣਗੇ, ਕੀ ਸਾਰਾ ਹੋਊਗਾ। ਤੇ ਇਸ ਨੂੰ ਇਸ ਗੱਲ ਨਾਲ ਜੋੜਿਆ ਜਾਵੇ ਤੇ ਜਿਹੜਾ 328 ਸਰੂਪਾਂ ਵਾਲਾ ਮਾਮਲਾ ਹੈ, ਉਸੇ ਦੇ ਵਿੱਚ ਕੋਈ ਅਹਿਮ ਕੜੀ ਹੈ ਇਹ। ਦੇਖੋ, ਅਸਲ ਦੇ ਵਿੱਚ ਨਾ ਗੁਰਪ੍ਰੀਤ, ਇਹ ਮਸਲਾ ਹੈ ਕਿ ਜਿਹੜਾ ਇਹ ਅੱਜ ਆਦੇਸ਼ ਹੋਇਆ, ਉਹਦੇ ਵਿੱਚ ਤੁਸੀਂ ਵੇਖਿਆ ਹੋਣਾ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਿਹੜੇ ਜਥੇਦਾਰ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਗੜਗੱਜ, ਮੈਂ ਤੁਹਾਨੂੰ ਇਹਨਾਂ ਬਾਰੇ ਵਿਅਕਤੀਗਤ ਤੌਰ ਤੇ ਵੀ ਦੱਸ ਦੇਵਾਂ ਕਿ ਇਹ ਬੜੇ ਸ਼ਹੀਦਾਂ ਦੇ ਕਹਿ ਲਓ ਕਿ ਪਰਿਵਾਰ ਚੋਂ ਆਉਂਦੇ ਆ ਤੇ ਬਹੁਤ ਪੜ੍ਹੇ ਲਿਖੇ ਆ। ਇਹ ਵੀ ਹਾਂ ਜੀ, ਗਿਆਨੀ ਹਰਪ੍ਰੀਤ ਸਿੰਘ ਹੋਰਾਂ ਬਾਰੇ ਇੱਕ ਰੱਖਦੇ ਆ ਨਾ, ਆਪਣਾ ਪੁਆਇੰਟ ਆਫ ਵਿਊ ਹੁੰਦਾ ਕਿ ਉਹ ਬਹੁਤ ਪੜ੍ਹੇ ਨੇ ਜੀ। ਤਾਂ ਇਸ ਤਰ੍ਹਾਂ ਇਹ ਵੀ ਬਹੁਤ ਪੜ੍ਹੇ ਲਿਖੇ ਨੇ। ਤਾਂ ਇਹਨਾਂ ਨੇ ਸਾਰੀਆਂ ਚੀਜ਼ਾਂ ਦੇ ਮੱਦੇਨਜ਼ਰ ਕਲੈਰਿਟੀ ਵੀ ਦਿੱਤੀ ਆ ਕਿ ਵੇਖੋ ਤੁਸੀਂ ਪਤਿਤ ਹੋ, ਜੇ ਗੌਰ ਨਾਲ ਪੜ੍ਹੋ ਉਸ ਆਦੇਸ਼ ਨੂੰ, ਹੁਕਮਨਾਮੇ ਨੂੰ ਜੀ, ਉਹਦੇ ਵਿੱਚ ਸਾਫ਼ ਤੌਰ ਤੇ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਇਹ ਕਿਹਾ ਗਿਆ ਹੈ ਜੀ, ਹੁਕਮ ਦਿੱਤਾ ਗਿਆ ਹੈ। ਤਾਂ ਉਹਦੇ ਵਿੱਚ ਸਾਫ਼ ਤੌਰ ਤੇ ਇਹ ਗੱਲ ਜਿਹੜੀ ਆ ਉਹ ਆਖੀ ਗਈ ਆ ਕਿ ਤੁਸੀਂ ਪਤਿਤ ਹੋ, ਇਸ ਕਰਕੇ ਤੁਹਾਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਫਸੀਲ ਤੇ ਜਵਾਬਦੇਹ ਨਹੀਂ ਕੀਤਾ ਜਾ ਸਕਦਾ। ਠੀਕ ਹੈ ਨਾ ਜੀ। ਤਾਂ ਉਹਦੇ ਚ ਮਤਲਬ ਕਿ ਸਾਫ਼ ਹੋ ਗਿਆ ਕਿ ਭਾਈ ਤੁਸੀਂ ਸਪਸ਼ਟੀਕਰਨ ਦੇਣਾ
ਜੀ ਤਾਂ ਗੁਰਪ੍ਰੀਤ ਇੰਟਰਸਟਿੰਗ ਗੱਲ ਜਿਹੜੀ ਹੈ ਉਹ ਇਹੋ ਆ ਕਿ ਜੇ ਆਪਾਂ ਵੇਖੀਏ ਫਿਲਹਾਲ ਜੀ ਕਿ ਇਹ ਜਿਹੜੀ ਉਹਨਾਂ ਦੀ ਫਿਲਹਾਲ ਜਵਾਬ ਤਲਬੀ ਹੈ ਸ੍ਰੀ ਅਕਾਲ ਤਖਤ ਸਾਹਿਬ ਤੇ, ਉਹ ਕਿਉਂ ਹੋ ਰਹੀ ਹੈ? ਉਹਦੇ ਵਿੱਚ ਜੀ ਦੋ ਕਾਰਨ ਮੈਂਸ਼ਨ ਨੇ। ਜੇ ਤੁਸੀਂ ਉਹ ਪੜ੍ਹੋਗੇ ਅਕਾਲ ਤਖਤ ਸਾਹਿਬ ਦਾ ਹੁਕਮ, ਤਾਂ ਉਹਦੇ ਵਿੱਚ ਸਾਫ਼ ਤੌਰ ਤੇ ਦਰਜ ਹੈ ਕਿ ਇੱਕ ਤਾਂ ਤੁਸੀਂ ਜੋ ਇੱਕ ਦੁਰਭਾਵਨਾ ਦੇ ਨਾਲ ਜੋ ਦਸਵੰਧ ਦਾ ਸੰਕਲਪ ਹੈ, ਗੁਰੂ ਕੀ ਗੋਲਕ ਹੈ, ਜੋ ਉਸ ਸੰਬੰਧੀ ਉਸ ਮੁਤਲਕ ਤੁਸੀਂ ਇਹ ਗੱਲਾਂ ਕਰਦੇ ਹੋ, ਕਹਿਣ ਦਾ ਮਤਲਬ ਕਿ ਦਸਵੰਧ ਦਾ ਜੋ ਸੰਕਲਪ ਹੈ, ਜੀ ਜਿਵੇਂ ਤੁਸੀਂ ਦੇਖਿਆ ਹੋਣਾ ਆਮ ਤੌਰ ਤੇ ਕੁਝ ਕਾਮਰੇਡ ਜਾਂ ਇਸ ਤਰ੍ਹਾਂ ਦੇ ਖੱਬੇ ਪੱਖੀ ਲੋਕ ਜਾਂ ਆਪਣੇ ਆਪ ਨੂੰ ਪ੍ਰਗਤੀਸ਼ੀਲ ਕਹਿਣ ਵਾਲੇ ਲੋਕ ਜਿਹੜੇ ਆ ਨਾ, ਉਹ ਕਹਿ ਦਿੰਦੇ ਆ ਗੋਲਕਾਂ ਚੱਕ ਦਿਓ ਕਿ ਜੀ ਭਾਈ ਜੋ ਇਹ ਗੱਲਾਂ ਤੁਸੀਂ ਕੀਤੀਆਂ, ਇੱਕ ਤੇ ਉਹ, ਤੇ ਦੂਸਰਾ ਇਹ ਆ ਕਿ ਇੱਕ ਵੀਡੀਓ ਹੈ, ਕੋਈ ਮਾਮਲਾ ਹੈ ਤੇ ਮੈਨੂੰ ਕਿਸੇ ਨੇ ਉਹ ਵੀਡੀਓ ਇਨਬਾਕਸ ਵੀ ਕੀਤੀ ਆ, ਪਰ ਮੈਂ ਉਹਦੇ ਤੇ ਕੋਈ ਇਸ ਵੇਲੇ ਗੱਲ ਨਹੀਂ ਕਰ ਸਕਦਾ ਗੁਰਪ੍ਰੀਤ, ਕਿਉਂਕਿ ਉਹ ਮਾਮਲਾ ਤੁਹਾਨੂੰ ਪਤਾ ਤਸਦੀਕ ਦਾ ਆ ਜਾਂਦਾ ਕਿ ਤਸਦੀਕ ਨਹੀਂ ਹੈ। ਤਾਂ ਉਹਦੇ ਵਿੱਚ ਕੁਝ ਹੋਇਆ, ਉਸ ਵੀਡੀਓ ਦਾ ਜ਼ਿਕਰ ਤੇ ਨਹੀਂ ਹੈ, ਪਰ ਉਹਦੇ ਵਿੱਚ ਜੇ ਤੁਸੀਂ ਸ਼ਬਦਾਵਲੀ ਪੜ੍ਹੋਗੇ ਜੋ ਹੁਕਮ ਹੋਇਆ ਹੈ, ਉਹਦੇ ਵਿੱਚ ਸ਼ਬਦਾਵਲੀ 'ਚ ਇਹ ਦਰਜ ਹੈ ਕਿ ਤੁਸੀਂ ਗੁਰੂ ਸਾਹਿਬਾਨ ਤੇ ਸੰਤ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਦਾ ਅਪਮਾਨ ਕੀਤਾ ਹੈ। ਜੀ ਤੋ ਇਹਦਾ ਮਤਲਬ ਇਹ ਹੈ ਕਿ ਜਿਵੇਂ ਇੱਕ ਚਰਚਾ ਸੀ, ਤੁਹਾਨੂੰ ਯਾਦ ਹੋਣਾ ਜਗਮਨ ਸਮਰਾ ਵਾਲੀ, ਜਦੋਂ ਉਹ ਸਾਰਾ ਪ੍ਰਕਰਨ ਵਾਪਰਿਆ ਤਾਂ ਜੀ ਉਸ ਵੇਲੇ ਇੱਕ ਜ਼ਿਕਰ ਆਇਆ ਸੀ ਨਾ, ਥੋੜਾ ਯਾਦ ਕਰੋ ਕਿ ਬਈ ਦਾਰੂ ਦੇ ਛਿੱਟੇ ਮਾਰੇ ਜਾਂਦੇ ਗੁਰੂ ਸਾਹਿਬਾਨ ਦੀ ਤਸਵੀਰ ਤੇ ਵਗੈਰਾ ਵਗੈਰਾ, ਉਹ ਕਥਿਤ ਦਾਵਾ ਸੀ। ਤਾਂ ਕਹਿਣ ਦਾ ਭਾਵ ਇਹ ਹੋਆ ਕਿ ਜੋ ਵੀਡੀਓ ਮੈਂ ਦੇਖੀ ਆ, ਉਹਦੇ ਵਿੱਚ ਇਸੇ ਤਰ੍ਹਾਂ ਹੀ ਨਜ਼ਰ ਆ ਰਿਹਾ ਹੈ ਉਕਤ ਵਿਅਕਤੀ। ਉਹ ਹੁਣ ਕੌਣ ਹੈ ਕੌਣ ਨਹੀਂ, ਉਸ ਵੀਡੀਓ ਨੂੰ ਤੁਸੀਂ ਗੌਰ ਨਾਲ ਦੇਖੋਗੇ ਤਾਂ ਵਿੱਚ ਹੱਥ ਵੀ ਆ ਰਿਹਾ ਹੈ ਕਿਸੇ ਤੀਜੇ ਬੰਦੇ ਦਾ। ਤਾਂ ਗੱਲ ਤੀਜਾ ਬੰਦਾ ਯਾਨੀ ਆਪਾਂ ਵੇਖ ਰਹੇ ਹਾਂ ਜਿਹੜਾ ਬੰਦਾ ਹਰਕਤ ਕਰ ਰਿਹਾ ਹੈ, ਤੇ ਤੀਜਾ ਜਿਹੜਾ ਵਿੱਚ ਕੋਈ ਹੋਰ ਹੈ। ਤਾਂ ਗੱਲ ਅਸਲ ਦੇ ਵਿੱਚ ਇਹ ਆ ਕਿ ਇਹ ਦੋ ਮਾਮਲੇ ਆ ਜਿਨ੍ਹਾਂ ਤੇ ਜਵਾਬ ਤਲਬੀ ਜਿਹੜੀ ਆ ਤੈਅ ਕੀਤੀ ਗਈ ਆ। ਹੁਣ ਵੱਡਾ ਮਸਲਾ ਇਹ ਆ ਕਿ ਕੀ ਕਿਸੇ ਵੀਡੀਓ ਦੀ ਜੋ ਪੁਖਤਗੀ ਆ ਜਾਂ ਤਸਦੀਕਤਾ ਹੈ ਉਹ ਹੋ ਚੁੱਕੀ ਹੈ, ਤਾਂ ਜਾਂ ਕਹਿ ਲਓ ਕਿ ਉਸ ਵੀਡੀਓ ਨੂੰ ਤਸਦੀਕ ਕੀਤੇ ਬਿਨਾਂ ਜੋ ਮਤਲਬ ਕਿ ਪਹੁੰਚੀ ਹੋਏਗੀ ਕਿਸੇ ਰੂਪ ਦੇ ਵਿੱਚ, ਸ਼ਿਕਾਇਤ ਦੇ ਰੂਪ 'ਚ ਜਾਂ ਜਿੱਦਾਂ ਕਿੱਦਾਂ ਵੀ ਆ, ਕਿ ਕੀ ਉਹਦਾ ਨੋਟਿਸ ਲਿਆ ਗਿਆ ਸ੍ਰੀ ਅਕਾਲ ਤਖਤ ਸਾਹਿਬ ਨੂੰ। ਇਹ ਇੱਕ ਵੱਡਾ ਮਸਲਾ ਰਹੇਗਾ ਆਉਣ ਵਾਲੇ ਸਮੇਂ ਦੇ ਵਿੱਚ। ਦੂਜੀ ਗੱਲ ਜਿਹੜੀ ਹੈ ਸਾਹਿਬ, ਦੂਜੀ ਗੱਲ ਉਹ ਇਹ ਆ ਕਿ ਇਹ ਸਾਫ਼ ਤੌਰ ਤੇ ਮਸਲਾ ਜੁੜਦਾ ਹੈ ਪ੍ਰਸ਼ਾਸਕੀ ਤੇ ਧਾਰਮਿਕ ਸੰਸਥਾਵਾਂ ਦੀ ਤਾਕਤ ਨਾਲ। ਇੱਕ ਪਾਸੇ ਸ਼੍ਰੋਮਣੀ ਅਕਾਲੀ ਦਲ ਬਾਦਲ, ਮੈਂ ਤੁਹਾਨੂੰ ਵਾਰ-ਵਾਰ ਕਹਿੰਦਾ ਸੀ, ਔਰ ਮੇਰੀ ਕੁਝ ਮਹੀਨੇ ਪਹਿਲਾਂ ਇੱਕ ਭਵਿੱਖਬਾਣੀ ਸੀ ਕਿ ਆਉਣ ਵਾਲਾ ਨੰਬਰ ਮਜੀਠੀਆ ਤੋਂ ਬਾਅਦ ਸੁਖਬੀਰ ਸਿੰਘ ਬਾਦਲ ਦਾ ਲੱਗ ਸਕਦਾ ਹੈ। ਤਾਂ ਇਹ ਅਸਲ ਦੇ ਵਿੱਚ ਤਾਰ ਜੁੜਦੀ ਆ, ਕਿਉਂਕਿ ਦੇਖੋ ਜੋ ਮਰਜ਼ੀ ਆ, ਸਤਿਕਾਰ ਆਪਣੀ ਜਗ੍ਹਾ ਹੁੰਦਾ ਹੈ, ਪਰ ਜਦੋਂ ਅਸੀਂ ਐਨਾਲਿਸਿਸ ਕਰਦੇ ਹਾਂ ਤਾਂ ਸਾਨੂੰ ਖਾਸ ਧਿਆਨ ਰੱਖਣਾ ਪੈਂਦਾ ਕਿ ਕੋਈ ਵੀ ਤੱਥ, ਕੋਈ ਵੀ ਸੱਚਾਈ ਛੁੱਟ ਨਾ ਪਾਵੇ। ਤਾਂ ਇਹ ਤੇ ਆਪਾਂ ਨੂੰ ਵੀ ਸਾਫ਼ ਪਤਾ ਆ ਕਿ ਕਿਤੇ ਨਾ ਕਿਤੇ ਅਕਾਲੀ ਦਲ ਦੀ, ਬਾਦਲ ਦੀ ਪੋਲਿਟਿਕਸ ਜਿਹੜੀ ਆ ਉਹ ਇਹਨਾਂ ਸੰਸਥਾਵਾਂ ਦੇ ਵਿੱਚ ਪ੍ਰਭਾਵ ਰੱਖਦੀ ਆ। ਠੀਕ ਹੈ ਜੀ। ਹੁਣ ਇੱਕ ਪਾਸੇ ਕੋਹਲੀ ਨੂੰ ਫੜਿਆ, ਕੋਹਲੀ ਨੂੰ ਯਤਨ ਕੀਤਾ ਜਾ ਰਿਹਾ ਕਿ ਸਰਕਾਰੀ ਗਵਾਹ ਬਣਾ ਲਿਆ ਜਾਵੇ ਸੁਖਬੀਰ ਸਿੰਘ ਬਾਦਲ ਦੇ ਉਲਟ, ਕਿਉਂਕਿ ਤੁਹਾਨੂੰ ਪਤਾ ਕੋਈ ਵੀ ਪੇਡ ਸਰਵਿਸ ਪ੍ਰੋਵਾਈਡਰ ਆ ਉਹ ਨਿਕਲ ਸਕਦਾ, ਉਹਦੇ ਕੋਲ ਛਤੀ ਹੁੰਦੇ ਆ, ਰਾਹ ਹੁੰਦੇ ਆ, ਸਰਕਾਰ ਬਣਾ ਵੀ ਦਿੰਦੀ ਆ। ਇੱਕ ਮੇਰੀ ਆਪਣੀ ਕਹਿ ਲਓ ਕਿ ਅੰਦਰੂਨੀ ਜਾਣਕਾਰੀ ਆ ਕਿ ਕੋਹਲੀ ਨੂੰ ਤਿਆਰ ਕੀਤਾ ਜਾ ਰਿਹਾ ਕਿ ਸੁਖਬੀਰ ਸਿੰਘ ਬਾਦਲ ਦੇ ਉਲਟ ਭੁਗਤ। ਤਾਂ ਹੁਣ ਜੇ ਆਪਾਂ ਨੂੰ ਇਹ ਜਾਣਕਾਰੀ ਹੈ ਤਾਂ ਕੀ ਤੁਹਾਡਾ ਖਿਆਲ ਆ ਕਿ ਇਹਨਾਂ ਨੂੰ ਪਤਾ ਨਹੀਂ ਹੈ? ਕੱਲ ਜਦੋਂ ਆਪਾਂ ਉੱਥੇ ਗੁਰਪ੍ਰੀਤ ਚੰਡੀਗੜ੍ਹ ਦੇ ਵਿੱਚ ਸੀ ਤੇ ਇਹਨਾਂ ਦੀ ਟੀਮ ਦੇ ਵਿੱਚੋਂ ਹੀ, ਬਾਦਲਾਂ ਦੀ ਟੀਮ ਦੇ ਵਿੱਚੋਂ ਹੀ ਇੱਕ ਸ਼ਖਸ ਨਾਲ ਮੇਰੀ ਗੱਲ ਹੋਈ ਸੀ, ਤਾਂ ਉਸਨੇ ਤੇ ਮੈਨੂੰ ਸਾਫ਼ ਕਹਿਤਾ ਸੀ ਆਫ ਦੀ ਰਿਕਾਰਡ ਕਿ ਸਾਡੇ ਪ੍ਰਧਾਨ ਨੂੰ ਤਿਆਰ ਰਹਿਣਾ ਪਵੇਗਾ। ਬਿਲਕੁਲ ਬਈ ਕਿਸੇ ਵੇਲੇ ਕੁਝ ਵੀ ਹੋ ਸਕਦਾ। ਤਾਂ ਇਹਦਾ ਮਤਲਬ ਹੈ ਕਿ ਇਹਨਾਂ ਨੂੰ ਜਾਣਕਾਰੀ ਆ। ਤਾਂ ਹੁਣ ਇਹ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਟਸਲ ਪੈ ਗਈ ਆ। ਹੁਣ ਇਹਦੇ ਵਿੱਚ ਦੇਖੋ ਭਗਵੰਤ ਮਾਨ ਮੈਨੂੰ ਲੱਗਦਾ ਪੇਸ਼ ਵੀ ਹੋ ਜਾਣਗੇ ਤੇ ਆਪਣਾ ਸਪਸ਼ਟੀਕਰਨ ਵੀ ਸ਼ਾਇਦ ਉਹ ਦੇ ਦੇਣਗੇ। ਅੱਗੇ ਕੀ ਹੁੰਦਾ ਮੈਨੂੰ ਨਹੀਂ ਪਤਾ, ਪਰ ਲੈਟਸ ਸਪੋਜ਼ ਅਸੀਂ ਮੰਨ ਕੇ ਚੱਲੀਏ ਕਿ ਜੇਕਰ ਕੋਹਲੀ ਗਵਾਹ ਬਣ ਜਾਂਦਾ ਜਾਂ ਬਿਜ਼ਨਸ ਦੇ ਮਾਮਲੇ ਦੇ ਵਿੱਚ ਸੁਖਬੀਰ ਸਿੰਘ ਬਾਦਲ ਦਾ ਕੁਝ ਐਸਾ ਵੈਸਾ ਨਿਕਲ ਜਾਂਦਾ, ਤਾਂ ਉਹਦੇ 'ਚ ਕੀ ਹੋਏਗਾ ਇਹ ਆਪਾਂ ਨੂੰ ਵੀ ਸਾਫ਼ ਆ ਕਿ ਜਿਹੜਾ ਹੁਣ ਇਹਨਾਂ ਨੇ ਲਗਭਗ ਤੈਅ ਕਰ ਲਿਆ ਸੀਗਾ, ਇਹਨਾਂ ਦਾ ਗੱਠਜੋੜ ਹੋਣ ਜਾ ਰਿਹਾ ਸੀਗਾ
ਸਿਰਫ ਜੀ 5 ਸੀਟਾਂ ਦਾ ਰੌਲਾ ਰਹਿ ਗਿਆ ਸੀ, ਬਾਕੀ ਸਭ ਨਿਬੜ ਗਿਆ ਸੀ। ਤਾਂ ਜਦੋਂ ਉਹ ਮਾਮਲਾ ਜਾਏਗਾ ਤਾਂ ਹੋ ਸਕਦਾ ਹੈ ਕਿ ਕੁਝ ਮਾਮਲਾ, ਜਿਵੇਂ ਆਪਾਂ ਦੇਖਦੇ ਹਾਂ ਕਿ ਇਦਾਂ ਹੁੰਦਾ ਹੈ ਕਿ ਜਿਹੜਾ ਈਡੀ ਕੋਲ ਵੀ ਚਲਾ ਜਾਂਦਾ ਮੁੜ ਕੇ, ਤਾਂ ਉਹ ਭਾਜਪਾ ਵੀ ਫਸ ਜਾਏਗੀ ਨਾ ਉਹਦੇ 'ਚ। ਭਾਜਪਾ ਬਿਲਕੁਲ ਗੱਠਜੋੜ ਤੋਂ ਵੀ ਪਿੱਛੇ ਜਾਏਗੀ, ਔਰ ਉਹਨਾਂ ਨੂੰ ਹੋ ਸਕਦਾ ਹੈ ਕਿ ਗੱਠਜੋੜ ਕਰਨ ਦੇ ਵਿੱਚ ਇਸ ਗੱਲ ਦੀ ਵੀ ਦਿੱਕਤ ਆਵੇ ਕਿ ਮਾਮਲਾ ਤੇ ਸਾਡੀ ਕੇਂਦਰੀ ਏਜੰਸੀ ਕੋਲ ਆ ਰਿਹਾ ਜਾਂ ਆ ਗਿਆ। ਜੀ ਤਾਂ ਇਹ ਬਿਲਕੁਲ ਬਹੁਤ ਵੱਡੇ ਪੱਧਰ ਤੇ ਦੇਖੋ, ਠੀਕ ਹੈ, ਮੈਂ ਜਿਵੇਂ ਕਹਿ ਰਿਹਾ ਕਿ ਸਤਿਕਾਰ ਆਪਣੀ ਜਗ੍ਹਾ, ਸੰਸਥਾਵਾਂ ਦਾ ਸਤਿਕਾਰ, ਪਦਵੀਆਂ ਦਾ ਸਤਿਕਾਰ ਮੈਂ ਹਮੇਸ਼ਾ ਕਰਦਾ ਹਾਂ, ਪਰ ਜਦੋਂ ਤੁਸੀਂ ਐਨਾਲਿਸਿਸ ਕਰੋਗੇ ਨਾ, ਉੱਥੇ ਇਮਾਨਦਾਰੀ ਵੀ ਪੇਸ਼ੇ ਪ੍ਰਤੀ ਰੱਖਣੀ ਬੜੀ ਲਾਜ਼ਮੀ ਹੈ। ਤਾਂ ਗੱਲ ਅਸਲ ਦੇ ਵਿੱਚ ਦੋ ਤਾਕਤਾਂ ਦੇ ਟਕਰਾਓ ਦੀ ਆ, ਤਾਂ ਜਿਹਦੇ ਵਿੱਚ ਹੁਣ ਐਵਰੀਥਿੰਗ ਜਿਹੜੀ ਆ ਉਹ ਮਤਲਬ ਕਿ ਕੀਤੀ ਜਾ ਰਹੀ ਹੈ, ਸਾਰਾ ਕੁਝ ਜਿਹੜਾ ਹੈ ਉਹ ਝੋਕਿਆ ਜਾ ਰਿਹਾ। ਤਾਂ ਦੇਖਦੇ ਹਾਂ ਅੱਗੇ ਕੀ ਬਣਦਾ ਹੈ। ਗੁਰਪ੍ਰੀਤ, ਇੰਟਰਸਟਿੰਗ ਹੈ ਆਉਣ ਵਾਲੇ ਸਮੇਂ ਦੇ ਵਿੱਚ, ਪਰ ਜੋ ਮੈਂ ਇੱਕ ਤਰ੍ਹਾਂ ਨਾਲ ਕਿਆਫਾ ਲਾਇਆ ਸੀ ਜਾਂ ਮੇਰੀ ਸੂਝ ਕਹਿੰਦੀ ਸੀ ਕੁਝ ਮਹੀਨੇ ਪਹਿਲਾਂ, ਤੇ ਬਾਈ ਕਿਸੇ ਨੇ, ਤੁਹਾਡੇ ਵਰਗੇ ਐਂਕਰ ਨੇ ਉਸ ਵੇਲੇ ਕੁਝ ਸਵਾਲ ਕੀਤਾ, ਤੇ ਮੈਂ ਉਸ ਸੰਦਰਭ ਵਿੱਚ, ਜਦੋਂ ਮਜੀਠੀਆ ਦਾ ਮਾਮਲਾ ਚੱਲ ਰਿਹਾ ਸੀਗਾ, ਤੇ ਮੈਂ ਉਸ ਵੇਲੇ ਇਹ ਗੱਲ ਕਹੀ ਸੀ ਕਿ ਮੈਨੂੰ ਇਉਂ ਲੱਗਦਾ ਹੈ ਕਿ ਸੁਖਬੀਰ ਸਿੰਘ ਬਾਦਲ ਤੇ ਸਕੰਜਾ ਕੱਸਿਆ ਜਾਏਗਾ। ਔਰ ਤੁਹਾਡੇ ਨਾਲ ਗੱਲਬਾਤ ਦੇ ਦੌਰਾਨ ਮੈਂ ਕਈ ਵਾਰ ਕਹਿ ਚੁੱਕਾ ਕਿ ਇਹਨਾਂ ਨੂੰ ਡਰ ਹੀ ਇਸ ਵੇਲੇ ਕਿਤੇ ਨਾ ਕਿਤੇ ਸਰਕਾਰ ਬਣਾਉਣ 'ਚ ਜਾਂ ਰਿਪੀਟ ਕਰਨ 'ਚ ਜਿਹੜਾ ਸਭ ਤੋਂ ਵੱਡਾ, ਉਹ ਗੱਠਜੋੜ ਦੀ ਜਿਹੜੀ ਰਾਜਨੀਤੀ ਹੋਏਗੀ ਅਕਾਲੀ ਭਾਜਪਾ ਦੀ, ਉਹਦੇ ਤੋਂ ਲੱਗਦਾ ਹੈ ਕਿ ਇਹ ਗੱਠਜੋੜ ਸਾਡਾ ਨੁਕਸਾਨ ਕਰ ਸਕਦਾ। ਅਦਰਵਾਈਜ਼ ਇਹ ਮੰਨ ਕੇ ਚੱਲਦੇ ਆ ਕਿ ਜਿਸ ਤਰ੍ਹਾਂ ਦਾ ਕਾਂਗਰਸ ਦਾ ਹਾਲ ਹੈ, ਜਿਸ ਤਰ੍ਹਾਂ ਅਕਾਲੀਆਂ ਦੇ ਵਿੱਚ ਵੰਡ ਹੈ, ਅਕਾਲੀਆਂ ਦੇ ਵਿੱਚ ਝਗੜਾ ਹੈ, ਤੇ ਅਕਾਲੀ ਜਿਸ ਤਰ੍ਹਾਂ ਅਸੰਗਠਿਤ ਜੇ ਆ ਤੇ ਹਾਲੇ ਇੱਕ ਰਿਵਾਈਵਲ ਦੀ ਲੜਾਈ ਲੜਦੇ ਆ, ਸਾਡਾ ਚਾਂਸ ਹੈ ਕਿ ਅਸੀਂ ਕੁਝ ਯੋਜਨਾਵਾਂ ਲਾਗੂ ਕਰ ਜਾਂਦੇ ਹਾਂ, ਕੁਝ ਅਸੀਂ ਫੈਸਲੇ ਲੈ ਜਾਂਦੇ ਹਾਂ, ਤਾਂ ਫਿਰ ਸਾਡਾ ਚਾਂਸ ਹੈ। ਜੀ। ਸੋ ਇਸ ਤੋਂ ਅੱਗੇ ਹੁਣ ਚੱਲੀਏ ਤਾਂ ਤਰਾਸਦੀ ਦੀ ਗੱਲ ਕਰੀਏ ਪੰਜਾਬ ਦੀ। ਪੰਜਾਬ ਕਿਸ ਤਰੀਕੇ ਪੱਠੀ 'ਚ ਝੋਕਿਆ ਜਾ ਰਿਹਾ ਹੈ। ਇੱਕ ਪਾਸੇ ਤਾਂ ਕਹਿੰਦੇ ਨਸ਼ੇ ਨਾਲ ਮੌਤਾਂ ਹੁੰਦੀਆਂ, ਵਿਦੇਸ਼ ਜਾਂਦੇ ਨੌਜਵਾਨਾਂ ਦੀਆਂ ਜੰਗਲਾਂ 'ਚ ਮੌਤਾਂ ਹੁੰਦੀਆਂ, ਜਾਂ ਫਿਰ ਉੱਥੋਂ ਡਿਪੋਰਟ ਕੀਤੇ ਜਾਂਦੇ ਨੇ। ਪਰ ਜਿਹੜੇ ਪੰਜਾਬ ਦੇ ਵਿੱਚ ਇਸ ਸਮੇਂ ਆਪਾਂ ਸਥਿਤੀ ਦੇਖ ਰਹੇ ਹਾਂ, ਉਹ ਬਾਹਲੀ ਚੰਗੀ ਵੀ ਨਹੀਂ ਹੈ। ਖਬਰ ਆ ਰਹੀ ਹੈ ਕਿ 2 ਕਤਲ ਹੋਏ ਨੇ, ਕੱਲ ਤੇ ਇੱਕ ਅੱਜ। ਦੋਵੇਂ ਆਮ ਆਦਮੀ ਪਾਰਟੀ ਦੇ ਕਰੀਬੀ ਲੋਕਾਂ ਦੇ ਹੋਏ ਨੇ। ਇੱਕ ਵਿਅਕਤੀ ਤਾਂ ਆਮ ਆਦਮੀ ਪਾਰਟੀ ਦੇ ਵੱਲੋਂ ਹੀ ਸਰਪੰਚ ਸੀ, ਤੇ ਇਹ ਤੁਰਿਆ ਕਿੱਧਰ ਨੂੰ ਜਾਂਦੀ ਹੈ ਜੀ ਪੰਜਾਬ ਦੀ ਲਾਅ ਐਂਡ ਆਰਡਰ ਦੀ ਸਥਿਤੀ। ਹੁਣ ਕੀ ਕਹੀਏ, ਲੋਕ ਇਸ ਗੱਲ ਨੂੰ ਵੀ ਡਰ ਦਾ ਆਧਾਰ ਬਣਾ ਰਹੇ ਨੇ ਅੱਜ ਕੱਲ੍ਹ ਵੀ, ਭਾਈ ਜਲਦੀ ਆਪਣੇ ਬੱਚਿਆਂ ਨੂੰ ਇੱਥੋਂ ਕੱਢੀਏ, ਕਿਸੇ ਹੋਰ ਪਾਸੇ ਭੇਜੀਏ, ਇੱਥੇ ਤਾਂ ਪਤਾ ਨਹੀਂ ਲੱਗਦਾ ਗੋਲੀ ਚੱਲਦਿਆਂ। ਹਾਂਜੀ, ਵੇਖੋ ਗੱਲ ਇਹ ਹੈ ਕਿ ਜਿਹੜਾ ਅੱਜ ਕਤਲ ਹੋਇਆ, ਮੈਨੂੰ ਉਹਦੇ ਬਾਰੇ ਤੇ ਕੋਈ ਜ਼ਿਆਦਾ ਤਫਸੀਲ ਪ੍ਰਾਪਤ ਨਹੀਂ ਹੈ, ਪਰ ਜਿਹੜਾ ਕੱਲ ਕਤਲ ਹੋਇਆ ਉਹ ਬਿਲਕੁਲ ਜਿਵੇਂ ਇੱਕ ਰਵੀ ਖਵਾਜਕੇ ਦਾ ਕਤਲ ਹੋਇਆ ਸੀਗਾ, ਉਸੇ ਤਰਜ਼ ਤੇ ਆ ਕਿ ਵਿਆਹ ਦੇ ਵਿੱਚ ਵੜਦੇ ਆ ਸ਼ੂਟਰ, ਤੇ ਫਿਰ ਉਹ ਸ਼ੂਟ ਕਰਦੇ ਆ ਇਸ ਸਰਪੰਚ ਨੂੰ, ਜਰਮਲ ਸਿੰਘ ਨੂੰ। ਇਹ ਜਰਮਲ ਸਿੰਘ ਜਿਹੜਾ ਸੀ, ਇਹ ਬੇਸਿਕਲੀ ਕਾਲੀ ਸੀਗਾ। ਤੁਸੀਂ ਆਮ ਆਦਮੀ ਪਾਰਟੀ ਦਾ ਕਹਿ ਰਹੇ ਹੋ ਨਾ ਸਰਪੰਚ, ਇਹ 2 ਵਾਰੀ ਕਾਲੀ ਸਰਪੰਚ ਸੀ। ਹੁਣ ਇਹ ਆਮ ਆਦਮੀ ਪਾਰਟੀ ਦੇ ਨਾਲ ਚਲਾ ਗਿਆ, ਤੇ ਸਰਵਣ ਸਿੰਘ ਧੁੰਨ ਵੀ ਉੱਥੇ ਹੀ ਮੌਜੂਦ ਸਨ, ਉਸੇ ਪੈਲਸ ਦੇ ਵਿੱਚ। ਜਿਹੜੇ ਵਿਧਾਇਕ ਆ ਉਹ ਉੱਠੇ ਨੇ, ਤੇ ਉਸ ਤੋਂ ਬਾਅਦ ਸ਼ੂਟਰ ਕੋਲ ਆ ਕੇ ਬਿਲਕੁਲ ਸ਼ੂਟ ਕਰਦਾ, ਸਿਰ ਦੇ ਵਿੱਚ ਗੋਲੀ ਮਾਰਦਾ। ਲਗਭਗ ਉੱਥੇ ਹੀ ਸਰਪੰਚ ਜਰਮਲ ਸਿੰਘ ਖਤਮ ਹੋ ਗਿਆ ਸੀ। ਹੁਣ ਜਰਮਲ ਸਿੰਘ ਨੂੰ ਦੱਸਦੇ ਆ ਕਿ 2 ਵਾਰ ਪਹਿਲਾਂ ਵੀ ਮਾਰਨ ਦਾ ਯਤਨ ਕੀਤਾ ਗਿਆ, ਪਰ ਉਹ ਕੋਸ਼ਿਸ਼ ਨਾਕਾਮ ਰਹੀ। ਤਾਂ ਇਸ ਸੂਰਤ ਦੇ ਵਿੱਚ ਪਹਿਲਾ ਸਵਾਲ ਤੇ ਇਹ ਆ ਕਿ ਇਹੋ ਜਿਹੇ ਬੰਦਿਆਂ ਨੂੰ ਸਿਕਿਉਰਿਟੀ ਕਿਉਂ ਨਹੀਂ ਪ੍ਰਦਾਨ ਕੀਤੀ ਜਾਂਦੀ। ਬਾਕੀ ਮਾਝੇ ਦੇ ਵਿੱਚ ਆਪਾਂ ਨੂੰ ਪਤਾ ਹੈ ਕਿ ਉੱਥੇ ਵਸੂਲੀ ਜੋ ਸਿਲਸਿਲਾ ਹੈ ਉਹਦਾ, ਉਹ ਬੜਾ ਧੜੱਲੇ ਨਾਲ ਚੱਲਦਾ ਪਿਆ, ਤੇ ਦੱਸਿਆ ਜਾਂਦਾ, ਹਾਲਾਂਕਿ ਜਿਹੜੇ ਜ਼ਿੰਮੇਵਾਰੀ ਲੈਣ ਵਾਲੇ ਆ ਕਥਿਤ ਤੌਰ ਤੇ ਉਹ ਦਾਅਵਾ ਕਰਦੇ ਆ ਕਿ ਇਸ ਸਰਪੰਚ ਨੇ ਇੱਕ ਗੈਂਗਸਟਰ ਦਾ ਘਰ ਢਾਉਣ ਲਈ ਕੁਝ ਅਦਾਇਗੀ ਕੀਤੀ ਸੀ, ਪਰ ਮਸਲਾ ਜਿਹੜਾ ਹੈ ਉਹ ਦੂਜੇ ਪਾਸਿਓਂ ਵਸੂਲੀ ਨਾਲ ਜੁੜਦਾ ਹੈ ਕਿ ਵਸੂਲੀ ਲੈਣ ਵਾਸਤੇ ਵੀ ਕਿਤੇ ਨਾ ਕਿਤੇ ਇਹ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਸੀਗੀਆਂ। ਤਾਂ ਮਸਲਾ ਸਭ ਤੋਂ ਵੱਡਾ ਇਹੋ ਆ ਕਿ ਸ਼ੂਟਰ ਆਉਂਦੇ ਆ, ਸ਼ੂਟ ਕਰਦੇ ਆ, ਉਸ ਤੋਂ ਬਾਅਦ 44 ਸੈਕਿੰਡ ਜਿਹੜਾ ਉਹ ਮੋਟਰਸਾਈਕਲ ਸਟਾਰਟ ਨਹੀਂ ਹੁੰਦਾ, 40-45 ਸਕਿੰਟਾਂ ਤੋਂ ਬਾਅਦ ਮੋਟਰਸਾਈਕਲ ਸਟਾਰਟ ਹੁੰਦਾ, ਫਿਰ ਉਹ ਨਿਕਲਦੇ ਆ, ਤੇ ਹੁਣ ਤੱਕ ਫੜਿਆ ਨਹੀਂ ਜਾਂਦਾ ਸ਼ੂਟਰਾਂ ਨੂੰ। ਤੇ ਇਸ ਮਾਮਲੇ ਦੇ ਵਿੱਚ ਭਗਵੰਤ ਮਾਨ ਹੋਰਾਂ ਨੇ ਵੀ ਅੱਜ ਇੱਕ ਆਰਡਰ ਦਿੱਤਾ ਹੈ ਕਿ ਕਿਸੇ ਨੂੰ ਬਖਸ਼ਿਆ ਨਹੀਂ ਜਾਏਗਾ, ਫਲਾਂ ਫਲਾਂ ਫਲਾਂ। ਪਰ ਗੱਲ ਇਹ ਆ ਕਿ ਆਰਡਰ ਤੇ ਪੁਲਿਸ ਦੇ ਕੋਲ ਆਲਵੇਜ਼ ਰਹਿੰਦਾ, ਕ੍ਰਿਮੀਨਲ ਨੂੰ ਫੜਨ ਦਾ ਕਿਹੜਾ ਆਰਡਰ ਦੇਣਾ ਪੈਂਦਾ। ਤਾਂ ਗੱਲ ਅਸਲ 'ਚ ਹੁਣ ਇੱਥੇ ਜੇ ਆ ਕੇ ਖੜਦੀ ਆ ਕਿ ਇਸ ਵੇਲੇ ਮਾਝੇ ਦੇ ਵਿੱਚ ਨੇਰਗਰਦੀ ਆ, ਕਿੱਥੇ ਕੀ ਹੋ ਜਾਣਾ ਕਿਸੇ ਨੂੰ ਕੋਈ ਪਤਾ ਹੀ ਨਹੀਂ ਹੈ।
ਅੱਜ ਜਿਹੜਾ ਕੋਈ ਕਤਲ ਹੋਇਆ ਤਾਂ ਉਹਨੂੰ ਵੀ ਲਾਅ ਐਂਡ ਆਰਡਰ ਦੇ ਹੀ ਆਪਾਂ ਪਲੜੇ ਚ ਤੋਲਾਂਗੇ ਕਿ ਦੇਖੋ ਕੁਝ ਦਿਨ ਪਹਿਲਾਂ NRI ਇੱਕ ਬੀਬੀ ਦਾ ਕਤਲ ਘਰ ਵੜ ਕੇ ਕੀਤਾ ਗਿਆ, ਹੁਣ ਤੱਕ ਸ਼ੂਟਰ ਗ੍ਰਿਫਤ ਤੋਂ ਬਾਹਰ ਨੇ। ਇਸ ਤੋਂ ਬਾਅਦ ਭਿੰਡਰ ਕਲਾਂ ਦੇ ਵਿੱਚ ਇੱਕ ਕਾਂਗਰਸੀ ਜਿਹੜੇ ਵਰਕਰ ਸੀ, ਕਹਿ ਲਓ ਬਲਾਕ ਸੰਮਤੀ ਦੇ ਸ਼ਾਇਦ ਮੈਂਬਰ ਵੀ ਜਿੱਤੇ ਸੀ, ਉਹਨਾਂ ਦਾ ਕਤਲ ਕੀਤਾ ਜਾਂਦਾ, 25 ਗੋਲੀਆਂ ਮਾਰੀਆਂ ਜਾਂਦੀਆਂ, ਸ਼ੂਟਰ ਹੁਣ ਤੱਕ ਵੀ ਗ੍ਰਿਫਤ ਤੋਂ ਬਾਹਰ ਨੇ। ਤਾਂ ਮਤਲਬ ਇਹ ਆ ਕਿ ਹਰ ਥਾਂ ਤੇ ਹਰ ਕ੍ਰਾਈਮ ਰੋਕਿਆ ਜਾਣਾ ਤੇ ਸੰਭਵ ਨਹੀਂ ਹੁੰਦਾ। ਜੇ ਇਦਾਂ ਹੁੰਦਾ ਤੇ ਪੱਛਮ ਦੀ ਪੁਲਿਸ ਜ਼ੀਰੋ ਕ੍ਰਾਈਮ ਤੇ ਹੁੰਦੀ, ਕਿਉਂਕਿ ਉਹ ਬਹੁਤ ਤੇਜ਼ ਨੇ। ਪਰ ਅਸਲ ਦੇ ਵਿੱਚ ਇਹ ਜ਼ਰੂਰ ਹੁੰਦਾ ਹੈ ਕਿ ਕੋਈ ਕਤਲ ਜਾਂ ਕ੍ਰਾਈਮ ਹੋਣ ਤੋਂ ਬਾਅਦ ਤੁਹਾਡੀ ਜਿਹੜੀ ਸਿਸਟਮੈਟਿਕਲੀ ਕਹਿ ਲਓ ਜਾਂ ਢਾਂਚਾਗਤ ਕਹਿ ਲਓ ਕਿ ਜੋ ਤੁਹਾਡੀ ਪ੍ਰਣਾਲੀ ਹੁੰਦੀ ਆ ਉਹ ਕਿੰਨੀ ਜਲਦੀ ਕਦਮ ਚੁੱਕਦੀ ਆ। ਸੋ ਇੱਥੇ ਦਿੱਕਤ ਆ ਰਹੀ ਆ ਕਿ ਆਪਾਂ ਅਬੋਹਰ ਵਾਲੇ ਕਾਰੋਬਾਰੀ ਦਾ ਕਤਲ ਦੇਖਿਆ ਜਿੱਥੋਂ ਪੰਜਾਬ ਦਹਿਸ਼ਤ ਜ਼ਦਾ ਹੋ ਗਿਆ ਸੀਗਾ, ਅੱਜ ਤੱਕ ਸ਼ੂਟਰ ਨਹੀਂ ਫੜੇ ਗਏ, ਜਦ ਕਿ ਉਹਨਾਂ ਨੂੰ ਲੌਜਿਸਟਿਕ ਸਪੋਰਟ ਦੇਣ ਵਾਲੇ 3 ਬੰਦਿਆਂ ਦਾ ਇਨਕਾਊਂਟਰ ਕਰ ਦਿੱਤਾ ਗਿਆ ਸੀ। ਇਹ ਬੜੇ ਗੰਭੀਰ ਸਵਾਲਾਤ ਨੇ ਗੁਰਪ੍ਰੀਤ ਇਸ ਵੇਲੇ ਲਾ ਕਾਨੂੰਨੀ ਨੂੰ ਲੈ ਕੇ। ਜੀ ਬਿਲਕੁਲ। ਉਸ ਤੇ ਜਿਹੜਾ ਜਗਰਾਉਂ ਵਾਲਾ ਕਤਲ ਹੈ ਉਹ ਬੀਬੀ ਮਾਣੂਕੇ, ਸਰਬਜੀਤ ਕੌਰ ਮਾਣੂਕੇ ਜਿਹੜੇ ਵਿਧਾਇਕ ਨੇ ਉਹਨਾਂ ਦੇ ਕਰੀਬੀ ਦੱਸੇ ਜਾਂਦੇ, ਭਤੀਜਾ ਦੱਸਿਆ ਜਾ ਰਿਹਾ ਹੈ ਗਗਨਦੀਪ ਸਿੰਘ, ਇਸ ਦਾ ਕਤਲ ਹੋਇਆ। ਕਹਿੰਦੇ ਕਾਤਲਾਂ ਨੇ ਪਹਿਲਾਂ ਉਸ ਨੂੰ ਮਾਰਿਆ, ਉਸ ਤੋਂ ਬਾਅਦ ਜੋ ਜਾਣਕਾਰੀ ਆ ਰਹੀ ਹੈ ਉਹਦੇ ਮੁਤਾਬਕ ਉਹ ਉਸ ਕਤਲ ਕੀਤੇ ਗਏ ਨੌਜਵਾਨ ਦੇ ਘਰ ਦੇ ਬਾਹਰ ਆ ਕੇ ਕਾਤਲ ਕਹਿੰਦੇ ਬੜਕਾ ਮਾਰ ਕੇ ਗਏ ਨੇ, ਇਹ ਕਹਿ ਕੇ ਗਏ ਨੇ ਵੀ ਉਹ ਮਾਰ ਦਿੱਤਾ ਹੈ, ਖੇਤਾਂ 'ਚ ਪਿਆ ਹੈ, ਲਾਸ਼ ਚੱਕ ਲਿਆਓ। ਇੱਥੋਂ ਤੱਕ ਦੇਖ ਲਓ, ਹੁਣ ਹੌਸਲੇ ਖੁੱਲ ਗਏ ਨੇ ਜੇ ਇਹ ਗੱਲ ਬਿਲਕੁਲ ਸਹੀ ਹੈ। ਤੇ ਇਹ ਜਿਹੜੇ ਆਮ ਆਦਮੀ ਪਾਰਟੀ ਦੇ ਕਰੀਬੀਆਂ ਦੇ, ਚਲੋ ਕਤਲ ਤਾਂ ਕੋਈ ਵੀ ਮਾੜਾ ਹੈ, ਇਨਸਾਨੀਅਤ ਦਾ ਕਤਲ ਹੈ, ਇਹ ਪਾਰਟੀ ਬਾਜੀ ਬਾਅਦ ਦੇ ਵਿੱਚ ਆਉਂਦੀ ਹੈ, ਪਰ ਇਸ ਤਰੀਕੇ ਦੇ ਨਾਲ ਜਦੋਂ ਹੁਣ ਕਤਲ ਹੋ ਰਹੇ ਨੇ ਤਾਂ ਇਹ ਵੱਡੀ ਚਿੰਤਾ ਪੈਦਾ ਕਰਦੇ ਨੇ, ਵੱਡਾ ਕਹਿ ਲਈਏ ਵੀ ਦਬੰਧ ਖੜਾ ਕਰਦੇ ਨੇ ਲੋਕਾਂ ਦੇ ਅੱਗੇ। ਇਸ ਤੋਂ ਅੱਗੇ ਚੱਲੀਏ ਤਾਂ ਜਿਸ ਤਰੀਕੇ ਦੇ ਨਾਲ ਮੈਂ ਇਸ ਖਬਰ ਦੀ ਭੂਮਿਕਾ ਬਣਦਿਆਂ ਆਖਿਆ ਸੀ ਵੀ ਲੋਕ ਕਹਿੰਦੇ ਨੇ ਵੀ ਆਪਣੇ ਬੱਚਿਆਂ ਨੂੰ ਸੇਫ ਜਗ੍ਹਾ ਪਹੁੰਚਾ ਦਈਏ, ਪਰ ਇਹ ਸਭ ਦੇ ਵਿਚਾਲੇ ਅੱਜ ਇੱਕ ਹੋਰ ਖਬਰ ਆਉਂਦੀ ਹੈ ਕਿ ਇੱਕ ਨੌਜਵਾਨ ਜਿਹੜਾ ਕਿ ਰੋਜ਼ੀ ਰੋਟੀ ਦੀ ਭਾਲ ਦੇ ਵਿੱਚ ਵਿਦੇਸ਼ ਗਿਆ ਹੋਇਆ ਸੀ, ਉੱਥੋਂ ਉਸ ਨੂੰ ਹੋਰ ਵਿਦੇਸ਼ ਜਾ ਕੇ ਵੱਧ ਪੈਸੇ ਕਮਾਉਣ ਦੀ ਉਹ ਆਫਰ ਹੁੰਦੀ ਹੈ ਤੇ ਉਹ ਝਾਂਸੇ 'ਚ ਆ ਕੇ ਰਸ਼ੀਆ ਚਲਿਆ ਜਾਂਦਾ ਹੈ। ਰਸ਼ੀਆ ਜਾਣ ਤੋਂ ਬਾਅਦ ਉੱਥੇ ਉਸ ਨੌਜਵਾਨ ਨੂੰ ਜੋ ਜੋ ਝੱਲਣਾ ਪਿਆ, ਉਸ ਦੀ ਮੌਤ ਹੋ ਗਈ ਹੈ। ਇਹ ਬੜੀ ਦੁਖਦਾਈ ਖਬਰ ਆ ਰਹੀ ਹੈ। ਗੁਰਾਇਆਂ ਤੋਂ ਮਨਦੀਪ ਸਿੰਘ ਦੀ ਇਹ ਜ਼ਿਕਰ ਕਰ ਰਹੇ ਹਾਂ। ਕੀ ਕਹਿੰਦੇ ਹੋ ਮਿੰਟੂ ਜੀ, ਜਦੋਂ ਨੌਜਵਾਨ ਇੱਥੋਂ ਤਰਾਸਦੀ ਝੱਲਦਿਆਂ, ਸਰਕਾਰਾਂ ਦੀਆਂ ਮਾਰਾਂ ਝੱਲਦਿਆਂ ਬਾਹਰ ਜਾਂਦੇ ਨੇ, ਬਾਹਰ ਵੀ ਇਹ ਹਾਲਾਤ ਬਣਨ ਤਾਂ ਫਿਰ ਕੀ ਕਹਿਣਾ ਬਣਦਾ ਇਹਦੇ ਤੇ? ਦੇਖੋ, ਇਹ ਬੜਾ ਦੁਖਦ ਮਾਮਲਾ ਹੈ ਕਿ ਇਸ ਤਰ੍ਹਾਂ ਵਾਪਰਦਾ ਹੈ, ਵਾਰੀ-ਵਾਰੀ ਇਸ ਤਰ੍ਹਾਂ ਹੁੰਦਾ ਹੈ। ਤਾਂ ਸਾਡੇ ਵੀ ਬੱਚਿਆਂ ਨੂੰ ਥੋੜਾ ਅਲਰਟ ਰਹਿਣਾ ਚਾਹੀਦਾ ਅੱਜ ਕੱਲ, ਕਿਉਂਕਿ ਕੁਝ ਖਿੱਤਿਆਂ ਦੇ ਵਿੱਚ ਤੁਹਾਨੂੰ ਪਤਾ ਹੀ ਹੈ, ਆਪਾਂ ਦੇਖਿਆ ਕਿ ਕੁਝ ਮਿਆਂਮਾਰ ਵਗੈਰਾ ਦੇਸ਼ਾਂ ਦੇ ਵਿੱਚ ਵੀ ਲਿਜਾ ਕੇ ਉਹਨਾਂ ਤੋਂ ਜਬਰੀ ਸਾਈਬਰ ਕ੍ਰਾਈਮ ਕਰਵਾਏ ਜਾ ਰਹੇ ਨੇ, ਬੰਦੀ ਬਣਾਇਆ ਜਾ ਰਿਹਾ, ਕੁਛ ਨੂੰ ਯੁੱਧ ਦੇ ਵਿੱਚ ਧੱਕ ਦਿੱਤਾ ਜਾਂਦਾ ਹੈ। ਤਾਂ ਸਾਡਾ ਕਿਤੇ ਨਾ ਕਿਤੇ ਮੇਰੇ ਖਿਆਲ ਦੇ ਨਾਲ ਸਿਸਟਮ ਦਾ ਵੀ ਮੇਰਾ ਮੰਨਣਾ ਹੈ ਕਿ ਇਹ ਨੁਕਸ ਹੈ ਕਿ ਜਿਹੜੇ ਵੀ ਬੰਦੇ ਬਾਹਰ ਜਾਂਦੇ ਆ ਪ੍ਰੋਪਰ ਇਹਨਾਂ ਕੋਲ ਤੇ ਰਿਕਾਰਡ ਹੀ ਨਹੀਂ ਹੁੰਦਾ, ਕੌਣ ਕਿੱਥੇ ਗਿਆ, ਕੌਣ ਗਾਂਹ ਕਿੱਧਰ ਨੂੰ ਚਲਾ ਗਿਆ। ਤਾਂ ਇਸ ਕਰਕੇ ਸਾਡਾ ਜਿਹੜਾ ਵਿਦੇਸ਼ ਮੰਤਰਾਲਾ ਹੈ ਉਸ ਨੂੰ ਹੋਰ ਚੁਕੰਨੇ ਹੋਣ ਦੀ ਜ਼ਰੂਰਤ ਹੈ, ਸ਼ਿੱਦਤ ਦੇ ਨਾਲ ਕੰਮ ਕਰਨ ਦੀ ਜ਼ਰੂਰਤ ਹੈ। ਗੁਰਪ੍ਰੀਤ, ਇੱਕ ਵੱਡੀ ਖਬਰ ਆ ਰਹੀ ਹੈ, ਮੈਂ ਉਸ ਵੱਲ ਤੁਹਾਡਾ ਧਿਆਨ ਲਿਜਾਣਾ ਚਾਹਾਂਗਾ। ਇਹ ਵੀ ਚਲੋ ਦੁਖਦ ਖਬਰ ਹੈ, ਜੇਕਰ ਤੁਸੀਂ ਕੁਝ ਹੋਰ ਐਡੀਸ਼ਨ ਕਰਨਾ ਚਾਹੋ ਤਾਂ ਕਰ ਸਕਦੇ ਹੋ। ਬ੍ਰੇਕਿੰਗ ਨਿਊਜ਼ ਇਹ ਆ, ਬ੍ਰੇਕਿੰਗ ਨਿਊਜ਼ ਇਸ ਵੇਲੇ ਦੀ ਇਹ ਆ ਕਿ HS ਭੁੱਲਰ ਨੂੰ ਜ਼ਮਾਨਤ ਦੇ ਦਿੱਤੀ ਗਈ ਆ। ਤੇ ਕਮਾਲ ਦੀ ਗੱਲ ਆ ਕਿ CBI ਮਿੱਥੇ ਸਮੇਂ ਤੇ ਚਲਾਨ ਨਹੀਂ ਪੇਸ਼ ਕਰ ਸਕੀ। ਇਹ ਬਹੁਤ ਵੱਡੀ ਖਬਰ ਹੈ। ਜੀ ਜੀ ਜੀ, ਚਲਾਨ ਪੇਸ਼ ਨਾ ਹੋਣਾ, ਹਾਲਾਂਕਿ ਇਹਨਾਂ ਨੇ ਦਲੀਲ ਦਿੱਤੀ ਕਿ 90 ਦਿਨ ਦਾ ਸਮਾਂ ਵੀ ਇੱਥੇ ਸਾਡੇ ਤੇ 90 ਦਿਨ ਵਾਲੀ ਸਮੇਂ ਸੀਮਾ ਜਿਹੜੀ ਹੁੰਦੀ ਹੈ, ਸਮਾਂ ਹੱਦ ਹੁੰਦਾ ਕਿ ਉਹ ਲਾਗੂ ਹੁੰਦੀ ਆ, ਪਰ ਕੋਰਟ ਨੇ ਕਿਹਾ ਨਹੀਂ, ਤੁਹਾਡੇ ਕੇਸ 'ਚ 60 ਦਿਨ ਦੀ ਸਮਾਂ ਹੱਦ ਲਾਗੂ ਹੁੰਦੀ ਆ। ਇਹ ਬਹੁਤ ਵੱਡੀ ਖਬਰ ਹੈ ਕਿ CBI ਵਰਗੀ ਪ੍ਰੋਫੈਸ਼ਨਲ ਏਜੰਸੀ ਜਿਹੜੀ ਆ ਉਹ ਚਲਾਨ ਪੇਸ਼ ਕਰਨ 'ਚ ਨਾਕਾਮ ਰਹੀ ਹੈ। ਬਹੁਤ ਵੱਡੀ ਖਬਰ ਹੈ ਇਸ ਵੇਲੇ ਦੀ। ਇਹ ਨਾਕਾਮ ਰਹਿ ਗਈ ਜਾਂ ਫਿਰ ਨਾਕਾਮ ਕਰ ਦਿੱਤੀ ਗਈ, ਗੋਟੀਆਂ ਸੈੱਟ ਕਰ ਲਈਆਂ ਗਈਆਂ, ਇਹਨੂੰ ਕਿਵੇਂ ਗਿਣੀਏ? ਗੁਰਪ੍ਰੀਤ, ਇਹ ਬਹੁਤ ਵੱਡਾ ਵਿਸ਼ਾ ਹੈ, ਬਹੁਤ ਵੱਡਾ ਵਿਸ਼ਾ। ਕੀ ਗੋਟੀ ਫਿੱਟ ਹੋਈ ਆ ਜਾਂ ਕੋਈ, ਕਿਉਂਕਿ ਚਲਾਨ ਲੇਟ ਹੋਣਾ ਆਪਣੇ ਆਪ ਦੇ ਵਿੱਚ, ਜੇ ਕੋਈ ਪੁਲਿਸ ਵਾਲਾ ਵੀ ਚਲਾਨ ਪੇਸ਼ ਕਰਨ 'ਚ ਨਾਕਾਮ ਰਹਿੰਦਾ ਤੇ ਜੱਜ ਸਾਹਿਬਾਨ ਦੀਆਂ ਝਿੜਕਾਂ ਪੈਂਦੀਆਂ ਨੇ
ਬਕਾਇਦਾ। ਔਰ ਉਹਦਾ ਵਿਭਾਗ, ਕਿਉਂਕਿ ਜਿਹੜਾ ਆਈਓ ਹੁੰਦਾ ਹੈ, ਉਹਦਾ ਪੂਰਾ ਮਤਲਬ ਕਿ ਦੁਆਲਾ ਕੱਢਦਾ ਜਿਹਨੂੰ ਆਪਾਂ ਕਹੀਏ। ਤਾਂ ਜੀ। ਸੀਬੀਆਈ ਵਰਗੀ ਏਜੰਸੀ ਨੂੰ ਇਹ ਨਹੀਂ ਪਤਾ ਕਿ ਅਸੀਂ 60 ਦਿਨ ਜਾਂ 90 ਦਿਨ 'ਚ ਚਲਾਨ ਪੇਸ਼ ਕਰਨਾ, ਤਾਂ ਮੇਰੇ ਖਿਆਲ ਦੇ ਨਾਲ ਉਹਦੇ ਪ੍ਰੋਫੈਸ਼ਨਲਿਜ਼ਮ ਤੇ ਹੀ ਬੜਾ ਵੱਡਾ ਸਵਾਲ ਖੜਾ ਹੋ ਜਾਏਗਾ। ਗੋਟੀ ਫਿੱਟ ਆਪਣੇ ਕੋਲ ਇਹਨਾਂ ਚੀਜ਼ਾਂ ਦੇ ਚਲੋ ਕਦੇ ਸਬੂਤ ਤੇ ਨਹੀਂ ਹੁੰਦੇ, ਪਰ ਠੀਕ ਆ, ਉਹ ਇੱਕ ਸ਼ੰਕਾ ਸੰਸਾ ਜ਼ਰੂਰ ਰਹਿੰਦਾ ਹੈ, ਪਰੰਤੂ ਪ੍ਰੋਫੈਸ਼ਨਲਿਜ਼ਮ ਤੇ ਸਵਾਲ ਤਾਂ ਸਪਸ਼ਟ ਤੌਰ ਤੇ ਖੜੇ ਹੋਣਗੇ ਜੀ। ਜੀ ਉਹੀ ਗੱਲ, ਮੈਂ ਤਾਂ ਹੀ ਇਹ ਗੱਲ ਪੁੱਛੀ ਸੀ ਜਦੋਂ ਤੁਸੀਂ ਜ਼ਿਕਰ ਕਰਦਿਆਂ ਇੱਥੋਂ ਸ਼ੁਰੂ ਕੀਤਾ ਵੀ ਸੀਬੀਆਈ ਜਿਹਨੂੰ ਆਪਾਂ ਬਹੁਤ ਪ੍ਰੋਫੈਸ਼ਨਲ ਫੋਰਸ ਗਿਣਦੇ ਆ, ਉਹ ਆਪਣਾ ਕੰਮ ਬਹੁਤ ਧੜੱਲੇ ਦੇ ਨਾਲ ਕਰਦੇ ਨੇ। ਵੈਸੇ ਚਲੋ ਕਿਸੇ ਟਾਈਮ ਸੀ ਜਦੋਂ ਅਦਾਲਤਾਂ ਨੇ ਇਹਨਾਂ ਨੂੰ ਵੀ ਪਿੰਜਰੇ ਦਾ ਤੋਤਾ ਤੱਕ ਕਿਹਾ ਸੀ, ਤੋਤਾ ਤਾਂ ਹੁਣ ਵੀ ਨੇ, ਪਰ ਉਸ ਤੋਤੇ ਨੂੰ ਕਿਹਨੇ ਚੂੜੀ ਪਾਤੀ ਇਹ ਤਾਂ ਹੁਣ ਰੱਬ ਜਾਣਦਾ, ਜਾਂ ਫਿਰ ਇਹ ਸਮੇਂ ਦੇ ਗਰਭ 'ਚ ਲੁਕੀ ਹੋਈ ਗੱਲ ਹੈ। ਉਹਨਾਂ ਚੀਜ਼ਾਂ ਦੀ ਕੋਖ ਸਮੇਂ-ਸਮੇਂ ਤੇ ਹੁੰਦੀ ਰਹੂਗੀ। ਕੱਲ ਦੇ ਪ੍ਰੋਗਰਾਮ ਦੇ ਵਿੱਚ ਦੁਬਾਰਾ ਤੋਂ ਮਿਲਦੇ ਹਾਂ, ਇਸੇ ਵਾਅਦੇ ਦੇ ਨਾਲ ਚਾਹਾਂਗੇ ਅਲਵਿਦਾ। ਬਹੁਤ ਬਹੁਤ ਧੰਨਵਾਦ ਮਿੰਟੂ ਜੀ। ਸ਼ੁਕਰੀਆ ਜੀ। ਸ਼ੁਕਰੀਆ ਜੀ।